ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਰਿਸ਼ਪਾਲ ਹੇਰ ਇੰਡੋਜ਼ ਟੀਵੀ ਤੋਂ ਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ 1873 ਲੋਗਨ ਰੋਡ ਮਾਊਂਟ ਗ੍ਰੈਵਿਟੀ ਵਿਖੇ, ਜਿੱਥੇ ਕਿ ਸਰਤਾਲ ਭੰਗੜਾ ਅਕੈਡਮੀ ਵੱਲੋਂ ਇੱਕ ਅੱਜ ਸਾਲਾਨਾ ਪ੍ਰੋਗਰਾਮ ਮਨਾਇਆ ਜਾ ਰਿਹਾ। ਤਾਂ ਚਲੋ ਆਪਾਂ ਪੁੱਛਦੇ ਹਾਂ ਉਹਨਾਂ ਕੋਲੋਂ ਹੀ ਕਿ ਅੱਜ ਦੇ ਪ੍ਰੋਗਰਾਮ ਦਾ ਮਕਸਦ ਕੀ ਹੈ। ਮੇਰੇ ਨਾਲ ਇਸ ਵੇਲੇ ਜੁੜੇ ਨੇ ਮਨਦੀਪ ਸਿੰਘ ਤੇ ਨਾਲ ਉਹਨਾਂ ਦੇ ਸਾਥੀ ਰੁਪਿੰਦਰ ਸਿੰਘ ਜੀ। ਚਲੋ ਪਹਿਲਾਂ ਆਪਾਂ ਮਨਦੀਪ ਕੋਲੋਂ ਪੁੱਛਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦਾ ਮਕਸਦ ਕੀ ਹੈ। ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ, ਤੁਹਾਡਾ ਇੰਡੋਜ਼ ਟੀਵੀ ਤੇ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ। ਸੁਰਤਾਲ ਭੰਗੜਾ ਅਕੈਡਮੀ ਸਾਨੂੰ 1 ਸਾਲ ਹੋਇਆ ਅੱਜ ਪੂਰਾ। ਇੱਥੇ ਅਸੀਂ ਬੱਚਿਆਂ ਨੂੰ ਭੰਗੜਾ ਸਿਖਾਉਂਦੇ ਹਾਂ। ਉਹਦੇ ਨਾਲ ਨਾਲ ਅਸੀਂ ਉਹਨਾਂ ਨੂੰ ਪੰਜਾਬੀ ਕਲਚਰ ਦੇ ਨਾਲ ਅਤੇ ਆਪਣੇ ਵਿਰਸੇ ਨਾਲ ਜੋੜਨ ਦੀ ਇੱਕ ਕੋਸ਼ਿਸ਼ ਕਰਦੇ ਹਾਂ। ਜੋ ਗੁਣ ਸਾਨੂੰ ਸਾਡੇ ਕੋਚ ਸਾਹਿਬਾਨ ਸਰਦਾਰ ਨੀਤੀ ਰਾਜ ਸ਼ੇਰਗਿੱਲ ਸਿੰਘ ਨੇ ਸਿਖਾਏ ਨੇ, ਉਹ ਗੁਣ ਅਸੀਂ ਇਹਨਾਂ ਬੱਚਿਆਂ 'ਚ ਟਰਾਂਸਫਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਜੋ ਇਹ ਜਿਹੜਾ ਪੰਜਾਬ ਦਾ ਇੱਕ ਲੋਕ ਨਾਚ ਹੈ ਭੰਗੜਾ, ਇਹਨੂੰ ਅਸੀਂ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਟਰਾਂਸਫਰ ਕਰ ਸਕੀਏ ਅਤੇ ਆਪਣੇ ਵਿਰਸੇ ਨੂੰ ਆਪਾਂ ਉਹਨਾਂ 'ਚ ਜਿੰਦਾ ਰੱਖ ਸਕੀਏ। ਅੱਜ ਤੋਂ 1 ਸਾਲ ਪਹਿਲਾਂ ਮਤਲਬ ਅਸੀਂ 10 ਬੱਚਿਆਂ ਨਾਲ ਇਹ ਅਕੈਡਮੀ ਸ਼ੁਰੂ ਕੀਤੀ ਸੀਗੀ, ਜੋ ਅੱਜ ਵੱਧ ਕੇ ਸਾਡੇ ਕੋਲ 60 ਤੋਂ ਵੱਧ ਸਟੂਡੈਂਟ ਇੱਥੇ ਭੰਗੜਾ ਸਿੱਖਦੇ ਨੇ। ਅਤੇ ਮਤਲਬ ਸਾਡੀ ਕਮਿਊਨਿਟੀ ਵੀ ਉਹਦੇ ਨਾਲ ਇਕੱਠੀ ਹੁੰਦੀ ਹੈ ਅਤੇ ਉਹਦੇ ਨਾਲ ਨਾਲ ਬੱਚਿਆਂ 'ਚ ਕੌਨਫੀਡੈਂਸ, ਸਟੇਜ 'ਤੇ ਪਰਫੋਰਮ ਕਰਨ ਦਾ ਕੌਨਫੀਡੈਂਸ, ਇੱਕ ਦੂਜੇ ਨਾਲ ਪੰਜਾਬੀ 'ਚ ਗੱਲ ਕਰਦੇ ਨੇ, ਉਹਦੇ ਨਾਲ ਉਹਨਾਂ ਨਾਲ ਪੰਜਾਬੀ ਕਲਚਰ ਨਾਲ ਜੁੜਦੇ ਨੇ ਅਤੇ ਇਹ ਇੱਕ ਛੋਟਾ ਜਿਹਾ ਇੱਕ ਸੁਰਤਾਲ ਫੈਮਿਲੀ ਬਣਾਉਣ ਦੀ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ। ਬਹੁਤ ਵਧੀਆ ਫੀਡਬੈਕ, ਵੱਧ ਚੜ੍ਹ ਕੇ ਲੋਕ ਸਾਡੇ ਨਾਲ ਇੱਥੇ ਜੁੜ ਰਹੇ ਨੇ ਅਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਾਲਾਂ 'ਚ ਵੀ ਇਹ ਅਕੈਡਮੀ ਹੋਰ ਵਧੇਗੀ ਅਤੇ ਅਸੀਂ ਆਪਣੀ ਕਮਿਊਨਿਟੀ ਨੂੰ ਹੋਰ ਇਕਜੁੱਟ ਕਰ ਪਾਵਾਂਗੇ ਭੰਗੜੇ ਦੇ ਜ਼ਰੀਏ। ਹੁਣ ਇੱਥੇ ਮੈਂ ਬ੍ਰਿਸਬਨ ਵਿੱਚ ਦੇਖਿਆ ਕਾਫੀ ਸਾਰੀਆਂ ਅਕੈਡਮੀਆਂ ਨੇ ਜੋ ਕਿ ਭੰਗੜਾ ਸਿਖਾਉਂਦੀਆਂ ਨੇ, ਠੀਕ ਹੈ। ਅਤੇ ਹੁਣ ਤੁਸੀਂ ਸਾਲ ਪਹਿਲਾਂ ਇਹ ਸੁਰਤਾਲ ਅਕੈਡਮੀ ਸ਼ੁਰੂ ਕੀਤੀ ਹੈ। ਬੱਚੇ ਬਹੁਤ ਕੁਝ ਕਰਨਾ ਚਾਹੁੰਦੇ ਹੁੰਦੇ ਨੇ, ਚਾਹੇ ਉਹ ਸਪੋਰਟ ਹੋਵੇ, ਚਾਹੇ ਉਹ ਕਲਚਰਲ ਐਕਟੀਵਿਟੀਜ਼ ਹੋਣ। ਹੁਣ ਤੁਸੀਂ ਜੋ ਉਹਨਾਂ ਦੇ ਪੇਰੈਂਟਸ ਨੇ, ਉਹਨਾਂ ਨੂੰ ਕਨਵਿੰਸ ਕਰਨਾ ਔਖਾ ਹੁੰਦਾ ਕਿ ਜਾਂ ਬੱਚਿਆਂ ਨੂੰ ਕਿ ਭੰਗੜਾ ਸਿਖਾਉਣ ਵਾਸਤੇ? ਦੇਖੋ ਜੀ, ਇੱਕ ਤਾਂ ਇਹ ਪੇਰੈਂਟਸ ਜਿਹੜੇ ਵੀ ਇੱਥੇ ਲੈ ਕੇ ਆਉਣ ਦੀ ਬਹੁਤ ਵੱਡੀ ਸ਼ਾਬਾਸ਼ੀ ਹੈ ਕਿ ਉਹ ਆਪਣਾ ਟਾਈਮ ਕੱਢ ਕੇ ਇੱਥੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ। ਇਹ ਇੱਕ ਮਤਲਬ ਵਿਰਸੇ ਨਾਲ ਜੋੜਨ ਦੀ ਸਾਰਿਆਂ ਦੀ ਇੱਕ ਦਿਲ 'ਚ ਚਾਹ ਤਾਂ ਹੁੰਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਵਿਰਸੇ ਨਾਲ ਜੋੜ ਕੇ ਰੱਖੀਏ, ਤਾਂ ਕਿ ਉਹ ਮਤਲਬ ਘਰ 'ਚ ਵੀ ਪੰਜਾਬੀ 'ਚ ਗੱਲ ਕਰਨ। ਕੋਈ ਵੀ ਪੇਰੈਂਟ ਇੱਥੇ ਜੋ ਵੀ ਵਿਦੇਸ਼ਾਂ 'ਚ ਆ ਕੇ ਵਸਦਾ ਹੈ, ਉਹ ਇਹ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਹੁਣ ਔਜ਼ੀ ਬਣ ਜਾਏ ਅਤੇ ਮਤਲਬ ਇੰਗਲਿਸ਼ ਹੀ ਬੋਲੇ। ਸਾਰੇ ਚਾਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਬੱਚਾ ਮੇਰਾ ਪੰਜਾਬੀ ਨਾਲ ਜੁੜਿਆ ਰਹੇ, ਮਾਂ ਬੋਲੀ ਨਾਲ ਜੁੜਿਆ ਰਹੇ। ਅਤੇ ਉਹ ਇਹ ਭੰਗੜਾ ਵੀ ਇੱਕ ਜ਼ਰੀਆ ਹੀ ਹੈ ਉਹਨਾਂ ਨੂੰ ਪੰਜਾਬੀ ਅਤੇ ਪੰਜਾਬ ਨਾਲ ਜੋੜ ਕੇ ਰੱਖਣ ਲਈ। ਕਨਵਿੰਸ ਸ਼ੁਰੂ 'ਚ ਜੋ ਅਸੀਂ ਦੇਖਿਆ ਕਿ ਪੇਰੈਂਟਸ ਦੀ ਹਿੰਮਤ ਹੈ ਔਰ ਉਹਨਾਂ ਦੀ ਹੌਸਲਾ ਅਫਜ਼ਾਈ ਕਿ ਉਹ ਬੱਚੇ ਨੂੰ ਇੱਥੇ ਲੈ ਕੇ ਆਉਂਦੇ ਆ। ਉਸ ਤੋਂ ਬਾਅਦ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਵੀ ਬੱਚਾ ਨੈਕਸਟ ਕਲਾਸ ਆਪਣੇ ਆਪ ਕਹੇ ਕਿ ਹਾਂ ਵੀ ਮੈਨੂੰ ਉੱਥੇ ਲੈ ਕੇ ਜਾਓ, ਉਹਨੂੰ ਇੱਥੇ ਇੰਨਾ ਕੁ ਆਨੰਦ ਆਵੇ, ਇੰਨਾ ਕੁ ਮਜ਼ਾ ਆਵੇ, ਇੰਨੇ ਕੁ ਫਰੈਂਡਸ ਬਣ ਜਾਣ। ਇੱਥੇ ਅਸੀਂ ਭੰਗੜਾ ਨਹੀਂ ਸਿਰਫ ਉਹਨਾਂ ਨੂੰ ਗੇਮਸ ਵੀ ਖਿਡਾਈ ਦੀਆਂ ਨੇ, ਉਹਨਾਂ ਨੂੰ ਪ੍ਰਾਈਜ਼ਸ ਵੀ ਦੇਈਦੇ ਆ, ਉਹਨਾਂ ਨੂੰ ਹੋਰ ਉਹਨਾਂ ਦਾ ਹੌਸਲਾ ਅਫਜ਼ਾਉਣ ਵਾਸਤੇ ਅਸੀਂ ਬਹੁਤ ਕੁਛ ਕਰਦੇ ਹਾਂ, ਤਾਂ ਕਿ ਬੱਚੇ ਆਪਣੇ ਆਪ ਇਸ ਅਕੈਡਮੀ ਨਾਲ ਜੁੜਨ, ਆਪਣੇ ਆਪ ਭੰਗੜਾ ਪਾਉਣ। ਹੁਣ ਅਸੀਂ ਦੇਖਿਆ ਹੈ ਪਿਛਲੇ 1 ਸਾਲ ਵਿੱਚ ਕਿ ਬੱਚੇ ਆਪਣੀ ਹੋਲੀਡੇਜ਼ 'ਚ ਜਿੱਥੇ ਵੀ ਘੁੰਮਣ ਵੀ ਜਾ ਰਹੇ ਨੇ, ਉੱਥੇ ਜਾ ਕੇ ਵੀ ਭੰਗੜੇ ਦੀ ਵੀਡੀਓਜ਼ ਬਣਾ ਕੇ ਸਾਨੂੰ ਭੇਜ ਰਹੇ ਨੇ। ਮਤਲਬ ਉਹਨਾਂ ਨੂੰ ਭੰਗੜੇ ਨਾਲ ਉਹ ਆਪਣੇ ਆਪ ਹੀ ਜੁੜ ਗਏ ਨੇ। ਸਾਨੂੰ ਮਤਲਬ ਜ਼ਿਆਦਾ ਹਰ ਵਾਰੀ ਉਹਨਾਂ ਨੂੰ ਕਨਵਿੰਸ ਕਰਨਾ ਨਹੀਂ ਪੈਂਦਾ, ਹਰ ਵੀਕ ਉਹਨਾਂ ਨੂੰ ਕਨਵਿੰਸ ਕਰਨਾ ਨਹੀਂ ਪੈਂਦਾ। ਜਿਵੇਂ ਕਿ ਬੱਚਿਆਂ ਨੂੰ ਸਕੂਲ ਭੇਜਣ ਵਾਸਤੇ ਭਾਵੇਂ ਆਪਣੇ ਬੱਚਿਆਂ ਨੂੰ ਕਨਵਿੰਸ ਕਰਨਾ ਪੈਂਦਾ ਹੋਵੇ, ਪਰ ਭੰਗੜੇ 'ਚ ਉਹ ਆਪ ਸਵੇਰੇ ਆਪਣੇ ਆਪ ਆਪਣਾ ਅਲਾਰਮ ਲਾ ਕੇ ਉੱਠ ਰਹੇ ਨੇ ਔਰ ਆਪਣੇ ਆਪ ਆਪਣੇ ਇੱਛਾ ਅਨੁਸਾਰ ਇੱਥੇ ਆ ਰਹੇ ਨੇ। ਰੁਪਿੰਦਰ ਜੀ, ਤੁਹਾਡਾ ਵੀ ਇੰਡੋਜ਼ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਜੀ। ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਚਾਹਾਂਗਾ ਜੀ ਸੁਰਤਾਲ ਭੰਗੜਾ ਅਕੈਡਮੀ ਵੱਲੋਂ। ਬਹੁਤ ਵਾਰ ਦੇਖਿਆ ਕਿ ਨਿਆਣੇ ਪਹਿਲਾਂ ਤਾਂ ਬੜਾ ਸ਼ੌਂਕ ਹੁੰਦਾ, ਉਹਨਾਂ ਨੂੰ ਚਾਅ ਹੁੰਦਾ, ਉਹ ਆ ਜਾਂਦੇ ਆ ਸਿੱਖਣ, ਅਤੇ ਬਾਅਦ ਦੇ ਵਿੱਚ ਕੀ ਹੁੰਦਾ ਕਿ 1 ਜਾਂ 2-4 ਹਫ਼ਤਿਆਂ ਤੋਂ ਬਾਅਦ ਉਹਨਾਂ ਦਾ ਜਿਹੜਾ ਸ਼ੌਂਕ ਹੁੰਦਾ ਨਾ, ਉਹ ਕਿਸੇ ਹੱਦ ਤੱਕ ਘੱਟ ਜਾਂਦਾ। ਕੀ ਤੁਸੀਂ ਇਹ ਵੇਖਿਆ ਕਿ ਤੁਹਾਡੇ ਸਮੇਂ ਦੌਰਾਨ ਜਿਹੜੇ ਬੱਚੇ ਤੁਹਾਡੇ ਨਾਲ ਸ਼ੁਰੂ ਹੋਏ ਉਹ ਅੱਜ ਵੀ ਨਾਲ ਨੇ, ਜਾਂ ਉਹਨਾਂ ਵਿੱਚੋਂ ਕੁਝ ਬੱਚੇ ਹਟ ਗਏ ਨੇ? ਇਹਦੇ ਬਾਰੇ ਜਾਣਨਾ ਜ਼ਰੂਰ ਚਾਹੂੰਗਾ। ਸਾਡੇ ਨਾਲ ਜਿਹੜੇ ਪਹਿਲੇ ਦਿਨ ਤੋਂ ਜੁੜੇ ਨੇ, ਜੇਕਰ ਉਹਨਾਂ ਨੂੰ ਮੂਵ ਨਹੀਂ ਕਰਨਾ ਪਿਆ, ਉਸ ਤੋਂ ਇਲਾਵਾ ਜੇਕਰ ਕੋਈ ਬ੍ਰਿਸਬੇਨ 'ਚ ਰਹਿ ਰਿਹਾ ਅੱਜ ਦੀ ਤਰੀਕ 'ਚ, ਕੋਈ ਛੱਡ ਕੇ ਨਹੀਂ ਗਿਆ ਅੱਜ ਤੱਕ। ਲੱਕੀਲੀ ਅਸੀਂ ਸਾਡਾ ਸ਼ੈਡਿਊਲ ਇੱਦਾਂ ਦਾ ਬਣਾਇਆ ਹੋਇਆ ਸੀ, ਸਾਡਾ ਆਪਣਾ ਕਰਿਕੂਲਮ ਹੀ ਇਹੋ ਜਿਹਾ ਹੈ ਕਿ ਬੱਚੇ ਨੂੰ ਹਰ ਵੀਕ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਹੈ। ਅਤੇ ਜਦੋਂ ਬੱਚੇ ਨੂੰ ਪਤਾ ਹੈ ਕਿ ਇਸ ਵਾਰ ਮੈਨੂੰ ਨਵਾਂ ਸਿੱਖਣ ਨੂੰ ਮਿਲੇਗਾ, ਈਵਨ ਇਫ ਭੰਗੜੇ ਦੇ ਵਿੱਚ ਉਹ ਜੇ 20% ਹੀ ਸਿੱਖੇਗਾ, 80% ਅਸੀਂ ਉਹਨੂੰ ਟੀਮ ਬਿਲਡਿੰਗ, ਹੋਰ ਐਕਟੀਵਿਟੀਜ਼ ਸਿਖਾਈ ਦੀਆਂ ਨੇ। ਜੇਕਰ
ਮੰਨ ਲਓ ਕਿ ਆਪਾਂ ਵੀਕ 'ਚ ਇੱਕ ਦਿਨ ਕਲਾਸ ਇੱਥੇ ਲਾਈ ਦੀ ਹੈ, ਉਸ ਤੋਂ ਇਲਾਵਾ ਆਪਾਂ ਫੈਮਿਲੀ ਗੈਦਰਿੰਗ ਬਾਹਰ ਕਿਤੇ ਮੂਵੀਜ਼ ਦੇਖਣ ਚੱਲ ਗਏ ਬੱਚੇ, ਇੱਕ ਛੋਟੀ ਜੀ ਫੈਮਿਲੀ ਬਣ ਗਈ ਆਪਣੀ। ਤੇ ਫੈਮਿਲੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਆਪਣੀ ਫੈਮਿਲੀ ਛੱਡ ਕੇ ਜਾਣਾ ਚਾਹੇਗਾ। ਬੱਚੇ ਇਨਫੈਕਟ ਸਾਡੇ ਤੋਂ ਵੱਧ ਐਕਸਾਈਟਿਡ ਹੁੰਦੇ ਨੇ, ਦੇ ਵੇਟ ਫॉर ਸੈਟਰਡੇ ਮੋਰ ਦੈਨ ਅਸ। ਹੁਣ ਤੁਹਾਡੇ ਕੋਲ ਇਸ ਵੇਲੇ ਕਿੰਨੇ ਕੁ ਬੱਚੇ ਨੇ ਜੋ ਭੰਗੜਾ ਸਿੱਖ ਰਹੇ ਨੇ, ਤੇ ਨਾਲ ਤੁਸੀਂ ਕਿੰਨੇ ਕੁ ਬੱਚਿਆਂ ਨੂੰ ਇੱਕ ਟਾਈਮ ਸਿਖਾ ਸਕਦੇ ਆ, ਤੇ ਕਲਾਸਾਂ ਕਿਹੜੇ ਦਿਨ ਲੱਗਦੀਆਂ ਨੇ? ਅਸੀਂ ਇਸ ਟਾਈਮ ਜੀ ਸਾਡਾ 65 ਪਲੱਸ ਸਟੂਡੈਂਟਸ ਨੇ ਸਾਡੇ ਕੋਲ ਇਸ ਟਾਈਮ। ਸਾਡੀ ਬੇਸਿਕਲੀ ਪਲੈਨਿੰਗ ਇਹ ਹੁੰਦੀ ਹੈ ਕਿ ਕੁਆਲਿਟੀ ਤੇ ਫੋਕਸ ਕਰੀਏ, ਕੁਆਂਟੀਟੀ ਤੇ ਫੋਕਸ ਨਹੀਂ ਕਰੀਦਾ ਆਪਾਂ, ਪਹਿਲੀ ਗੱਲ। ਤੇ ਦੂਜੀ ਗੱਲ, ਅਸੀਂ ਟੋਟਲ 3 ਬੈਚਿਸ ਨੇ, ਤੇ ਸਾਡਾ ਪਲਾਨ ਹੁੰਦਾ ਹੈ ਕਿ ਜਿਸ ਦਿਨ ਸਟੂਡੈਂਟ ਕਾਊਂਟਿੰਗ ਇੱਕ ਬੈਚ ਵਿੱਚ 22 ਕ੍ਰਾਸ ਕਰੇਗਾ, ਅਸੀਂ ਨਵਾਂ ਬੈਚ ਚਾਲੂ ਕਰ ਲਈਦਾ। ਅਸੀਂ ਇੱਕ ਬੈਚ ਨਾਲ ਸ਼ੁਰੂ ਕੀਤਾ ਸੀ, ਅੱਜ ਅਸੀਂ 3 ਬੈਚ ਚਲਾ ਰਹੇ ਹਾਂ ਜੀ। ਤੇ ਜੋ ਟ੍ਰੇਨਿੰਗ ਤੁਸੀਂ ਦਿੰਦੇ ਬੱਚਿਆਂ ਨੂੰ, ਉਹ ਕਿਹੜੀ ਜਗ੍ਹਾ ਹੈ? ਜੇ ਕੋਈ ਪੈਰੈਂਟਸ ਬੱਚੇ ਆਪਣੇ ਭੇਜਣੇ ਚਾਹੁੰਦਾ ਤਾਂ ਕਿਹਨਾਂ ਨੂੰ ਉਹ ਕੰਟੈਕਟ ਕਰ ਸਕਦੇ ਆ, ਤੇ ਕਿੱਥੇ ਉਹਨਾਂ ਬੱਚਿਆਂ ਦੀ ਟ੍ਰੇਨਿੰਗ ਹੁੰਦੀ ਹੈ? ਸਾਰੀ ਇਨਫੋਰਮੇਸ਼ਨ surtalbhangraacademy.com.au ਵੈਬਸਾਈਟ ਤੇ ਅਵੇਲੇਬਲ ਹੈ। ਸਾਡਾ ਫੇਸਬੁੱਕ ਪੇਜ ਸੁਰਤਾਲ ਭੰਗੜਾ ਅਕੈਡਮੀ ਦੇ ਨਾਮ ਤੇ ਹੈ, ਇੰਸਟਾਗ੍ਰਾਮ ਸੁਰਤਾਲ ਭੰਗੜਾ ਅਕੈਡਮੀ, ਟਿਕਟੌਕ ਸੁਰਤਾਲ ਭੰਗੜਾ ਅਕੈਡਮੀ। ਇਹਨਾਂ ਵਿੱਚੋਂ ਕਿਸੇ ਵੀ ਸੋਸ਼ਲ ਮੀਡੀਆ ਮਾਧਿਅਮ ਤੇ ਜਾਂ ਫਿਰ ਤੁਸੀਂ ਸਾਨੂੰ ਪਰਸਨਲੀ ਕੰਟੈਕਟ ਕਰ ਸਕਦੇ ਹੋ। ਅਸੀਂ ਹਰ ਸੈਟਰਡੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਅੱਪਰ ਮਾਊਂਟ ਗ੍ਰੈਵਿਟ ਦੇ ਪ੍ਰੋਗਰੈਸ ਹਾਲ 'ਚ ਹੁੰਦੇ ਆ। ਤੇ 1873 ਲੋਗਨ ਰੋਡ ਮਾਊਂਟ ਗ੍ਰੈਵਿਟ। ਹਾਂਜੀ, 1873 ਲੋਗਨ ਰੋਡ ਮਾਊਂਟ ਗ੍ਰੈਵਿਟ ਪ੍ਰੋਗਰੈਸ ਹਾਲ ਹੈ ਜੀ ਇਸ ਹਾਲ ਦਾ ਨਾਮ। ਅਸੀਂ ਇੱਥੇ ਹੀ ਹੋਈਦਾ 9 ਵਜੇ ਤੋਂ ਲੈ ਕੇ 12 ਵਜੇ ਤੱਕ। ਤੇ ਗੋਡ ਵਿਲਿੰਗ ਜੇ ਹੋਰ ਵੀ ਸਟੂਡੈਂਟ ਐਡ ਅਪ ਹੋਣਾ ਚਾਹੁੰਦੇ ਨੇ, ਐਜ਼ ਆਈ ਸੈਡ ਕਿ ਅਸੀਂ ਕੁਆਲਿਟੀ ਇੰਪਰੂਵ ਨਹੀਂ ਕਰੀਦੀ, ਅਸੀਂ ਬੈਚ ਐਕਸਟੈਂਡ ਕਰਾਂਗੇ ਤੇ ਹੋ ਸਕਦਾ ਇਹ ਟਾਈਮਿੰਗ ਵੱਧ ਕੇ 1 2 3 ਤੱਕ ਵੀ ਚੱਲ ਜਾਏ। ਫਿਲਹਾਲ 9 ਤੋਂ 12 ਦੇ ਵਿੱਚ ਅਸੀਂ ਇੱਥੇ ਅਵੇਲੇਬਲ ਹਾਂ ਫਿਜ਼ੀਕਲੀ। ਤੇ ਆਪਾਂ ਜੇਕਰ ਆਪਾਂ ਟੈਲੀਫੋਨਿਕਲੀ ਸਾਡੇ ਨਾਲ ਕੰਟੈਕਟ ਕਰਨਾ ਹੈ ਤੇ ਸਾਰੀ ਵੈਬਸਾਈਟ ਦੇ ਉੱਤੇ ਇਨਫੋਰਮੇਸ਼ਨ ਅਵੇਲੇਬਲ ਹੈ surtalbhangraacademy.com.au ਤੇ। ਤੇ ਜਿਹੜੇ ਤੁਸੀਂ ਸਟੂਡੈਂਟ ਲੈਣੇ ਇਸ ਵੇਲੇ, ਉਹਨਾਂ ਦੀ ਕੋਈ ਉਮਰ ਹੈ ਕਿ ਮਿਨੀਮਮ ਉਮਰ ਕਿੰਨੀ ਆ ਤੇ ਮੈਕਸਿਮਮ ਉਮਰ ਕਿੰਨੀ ਆ ਉਹਨਾਂ ਦੀ? ਫਿਲਹਾਲ ਸਾਡੇ ਕੋਲ ਐਜ਼ ਯੰਗ ਐਜ਼ 3.5 years ਦਾ ਸਟੂਡੈਂਟ ਵੀ ਹੈਗੇ ਨੇ। ਮੇਰਾ ਪਰਸਨਲ ਮੰਨਣਾ ਹੈ ਕਿ ਜਿੰਨੀ ਛੇਤੀ ਬੱਚੇ ਨੂੰ ਭੰਗੜਾ ਅਕੈਡਮੀ 'ਚ ਪਾ ਦੋਗੇ, ਜ਼ਰੂਰੀ ਨਹੀਂ ਸੁਰਤਾਲ ਭੰਗੜਾ ਅਕੈਡਮੀ, ਮੈਂ ਰਿਕੁਐਸਟ ਕਰਨਾ ਚਾਹਾਂਗਾ ਆਪਣੇ ਸਾਰੇ ਸਰੋਤਿਆਂ ਨੂੰ ਕਿ ਭੰਗੜਾ ਅਕੈਡਮੀ ਕਿਸੇ 'ਚ ਵੀ ਪਾਓ। ਚੰਗਾ ਭੰਗੜਾ ਸਿਖਾਉਂਦਾ ਹੋਏ, ਚੰਗੇ ਉਸਤਾਦਾਂ ਕੋਲ ਸਿੱਖੇ ਔਰ ਅੱਗੋਂ ਚੰਗਾ ਭੰਗੜਾ ਸਿਖਾਏ। ਤੁਸੀਂ ਕਿਸੇ ਵੀ ਅਕੈਡਮੀ 'ਚ ਪਾਓ, ਪਰ ਬੱਚਿਆਂ ਨੂੰ ਭੰਗੜਾ ਅਕੈਡਮੀਜ਼ ਦੇ ਵਿੱਚ ਜ਼ਰੂਰ ਭੇਜੋ। ਰੁਪਿੰਦਰ ਜੀ, ਮਨਦੀਪ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਲੈ ਦੋਸਤੋ, ਮਿਲਦੇ ਹਾਂ ਆਪਾਂ ਕਿਸੇ ਹੋਰ ਦੇ ਨਾਲ। ਹਾਂ ਵੀ ਦੋਸਤੋ, ਮੇਰੇ ਨਾਲ ਇਸ ਵੇਲੇ ਜੁੜੇ ਨੇ ਅਮਨਦੀਪ ਅਤੇ ਕਿਰਨਦੀਪ, ਜਿਨ੍ਹਾਂ ਦੇ ਬੱਚੇ ਸੁਰਤਾਲ ਭੰਗੜਾ ਅਕੈਡਮੀ ਤੋਂ ਭੰਗੜਾ ਸਿੱਖਦੇ ਨੇ। ਚਲੋ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਨੂੰ ਸ਼ੌਂਕ ਸੀ ਕਿ ਜਾਂ ਉਹਨਾਂ ਦੇ ਬੱਚਿਆਂ ਨੂੰ ਸ਼ੌਂਕ ਸੀ ਭੰਗੜਾ ਸਿੱਖਣ ਦਾ। ਸਤਿ ਸ਼੍ਰੀ ਅਕਾਲ ਅਮਨਦੀਪ ਜੀ, ਤੁਹਾਡਾ ਇੰਡੋਜ਼ ਟੀਵੀ ਤੇ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ, ਥੈਂਕ ਯੂ ਇੰਡੋਜ਼ ਟੀਵੀ ਦਾ ਜਿਹੜਾ ਸਾਨੂੰ ਕੈਚ ਕਰਨ ਆਏ ਨੇ ਇੱਥੇ। ਹਾਂਜੀ, ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਹਨਾਂ ਬੱਚਿਆਂ ਨੂੰ ਭੰਗੜੇ ਦਾ ਕਦੋਂ ਤੋਂ ਸ਼ੌਂਕ ਪਿਆ? ਇਹ ਬੱਚਿਆਂ ਨੂੰ ਜੀ ਜਦੋਂ ਮੈਂ ਮਤਲਬ ਕਿ +2 ਤੋਂ ਬਾਅਦ ਲੁਧਿਆਣੇ ਗਵਰਨਮੈਂਟ ਕਾਲਜ 'ਚ ਸੀ ਤਾਂ ਮੈਂ ਵੀ ਭੰਗੜਾ ਪਾਉਂਦਾ ਰਿਹਾ ਉੱਥੇ। ਅੱਛਾ। ਤੇ ਪਰ ਮੇਰੇ ਕੋਲ ਇੱਥੇ ਟਾਈਮ ਨਹੀਂ ਸੀਗਾ। ਅੱਛਾ। ਤੇ ਜਦੋਂ ਮੈਨੂੰ ਪਤਾ ਲੱਗਾ ਵੀ ਆਪਣੇ ਪੰਜਾਬੀ ਕਮਿਊਨਿਟੀ ਦੇ ਇਹਨਾਂ ਨੇ ਸੁਰਤਾਲ ਭੰਗੜਾ ਸਟਾਰਟ ਕੀਤਾ, ਤਾਂ ਮੈਂ ਉਦੋਂ ਤੋਂ ਇਹਨਾਂ ਨਾਲ ਕੰਟੈਕਟ ਕੀਤਾ ਤੇ ਮੈਂ ਆਪਣੇ ਬੱਚਿਆਂ ਨੂੰ ਦੱਸਿਆ। ਇਹ ਪਹਿਲੀ ਵੀਕ ਆਏ, ਇਹਨਾਂ ਨੂੰ ਇੰਨਾ ਨਹੀਂ ਸੀ, ਦੂਜੇ ਵੀਕ, ਪਰ ਇਹ ਰੁਪਿੰਦਰ ਭਾਜੀ, ਮਨਦੀਪ ਭਾਜੀ, ਇਹਨਾਂ ਨੇ ਇੰਨੇ ਵਧੀਆ ਗਾਈਡ ਕੀਤੇ, ਹੁਣ A1 ਭੰਗੜਾ ਪਾਉਂਦੇ ਨੇ ਦੋਨੇ ਬੱਚੇ। ਤੁਹਾਡਾ ਕਹਿਣ ਤੋਂ ਮਕਸਦ ਇਹ ਆ ਕਿ ਭੰਗੜਾ ਇਹਨਾਂ ਬੱਚਿਆਂ ਦੇ ਖੂਨ ਦੇ ਵਿੱਚ ਹੀ ਆ। ਹਾਂਜੀ, ਅਸੀਂ ਪਾਉਂਦੇ ਸੀਗੇ, ਹੁਣ ਗਾਂ ਇਹਨਾਂ ਨੂੰ ਵੀ ਦੱਸਾਂਗੇ ਤੇ ਪਾਉਣਗੇ ਜੀ। ਹਾਂਜੀ, ਕਿਰਨਦੀਪ ਜੀ, ਤੁਸੀਂ ਵੀ ਕਦੀ ਭੰਗੜਾ ਜਾਂ ਕਿੱਦਾਂ ਪਾਇਆ, ਜਾਂ ਕਿ ਤੁਹਾਨੂੰ ਇੱਥੇ ਆ ਕੇ ਸ਼ੌਕ ਲੱਗਾ? ਨਹੀਂ, ਮੈਂ ਪਾਇਆ ਨਹੀਂ, ਮੈਂ ਥੋੜੀ ਸ਼ੁਰੂ ਤੋਂ ਸ਼ਾਈ ਹੋਈ ਰਹੀ ਹੈਗੀ ਆ। ਪਰ ਹਾਂ, ਭੰਗੜਾ ਜਦੋਂ ਖਿਚੜੀ ਡਾਂਸ ਜਿਹਨੂੰ ਕਹਿ ਲਓ ਕਈ ਕਰਦੇ ਆ ਆਪਾਂ ਸਟੇਜਾਂ ਤੇ ਐਂਡ ਵਿੱਚ ਸਾਰੇ ਫੰਕਸ਼ਨ ਵਿੱਚ, ਉਦੋਂ ਮੈਂ ਜ਼ਰੂਰ ਕਰਦੀ ਹੁੰਦੀ ਹੈਗੀ। ਮੈਂ ਵੀ ਹੋਸਟਲ ਟਾਈਮ ਸਾਡੀਆਂ ਪਰਫਾਰਮੈਂਸ ਹੁੰਦੀਆਂ ਸੀ, ਉੱਥੇ 1-2 ਪਰਫਾਰਮੈਂਸ ਕੀਤੀਆਂ, ਬਟ ਜ਼ਿਆਦਾ ਨਹੀਂ ਕੀਤੀਆਂ। ਭੰਗੜੇ ਵਿੱਚ ਜਾਂ ਗਿੱਧੇ ਦੇ ਵਿੱਚ? ਗਿੱਧੇ ਵਿੱਚ ਹਾਂਜੀ।
ਤੇ ਗਿੱਧਾ ਪਾਉਂਦੇ ਰਹੇ ਪਹਿਲਾਂ ਤੋਂ? ਗਿੱਧਾ ਪਾਉਂਦੇ ਰਹੇ ਆ, ਹਾਂਜੀ। ਬੇਟੀ ਨੂੰ ਵੀ ਸੋਚਦੀ ਆ ਕਿ ਗਿੱਧਾ ਵੀ ਸਿਖਾਵਾਂ, ਬਟ ਇਹਨੂੰ ਇਹ ਅਪਲਾਈ ਕਰਦੀ ਹੈਗੀ ਆ ਭੰਗੜਾ ਦੇ ਵਿੱਚ ਪਰਫਾਰਮ ਕਰਨਾ। ਜਿੱਦਾਂ ਇਹ ਸ਼ੁਰੂ ਤੋਂ ਹੀ ਮਤਲਬ ਇਹ ਸਟੇਜ ਤੇ ਜਿੱਦਾਂ ਆਪਣੇ ਗਾਇਕ ਆਉਂਦੇ ਆ ਇੰਡੀਆ ਤੋਂ, ਗੁਰਨਾਮ ਭੁੱਲਰ ਆਇਆ ਸੀਗੇ, ਤੇ ਉਹਨਾਂ ਦੇ ਇਹ ਆਰਗੇਨਾਈਜ਼ ਜ਼ਰੂਰ ਕਰਦੇ ਆ ਬੱਚਿਆਂ ਨੂੰ ਉੱਥੇ ਲੈ ਕੇ ਜਾਣਾ ਪਰਫਾਰਮ ਵਿੱਚ ਪਾਰਟਿਸਿਪੇਟ ਕਰਨ ਲਈ, ਤਾਂ ਬੱਚੇ ਪਸੰਦ ਕਰਦੇ ਹੈਗੇ ਆ। ਹੁਣ ਜਿੱਦਾਂ ਘਰੇ ਹੁੰਦੇ ਆ ਤਾਂ ਬੱਚੇ ਕੋਈ ਵੀ ਮਿਊਜ਼ਿਕ ਤੇ ਡਾਂਸ ਕਰਦੇ ਹੀ ਰਹਿੰਦੇ ਆ, ਭੰਗੜੇ ਸਟੈਪਸ ਕਰਦੇ ਹੀ ਰਹਿੰਦੇ ਆ ਜੀ। ਆ ਜਿਹੜੀਆਂ ਪੰਜਾਬੀ ਦੀਆਂ ਲਾ ਲਓ ਜਾਂ ਬਾਲੀਵੁੱਡ ਦੀਆਂ ਫਿਲਮਾਂ ਬਣੀਆਂ, ਉਹਨਾਂ ਦੇ ਵਿੱਚ ਭੰਗੜੇ ਦੀ ਆਈਟਮ ਦਾ ਇੱਕ ਅੱਧੀ ਦਾ ਹੋਣਾ ਬੜਾ ਜ਼ਰੂਰੀ ਜਿਹਾ ਹੋ ਗਿਆ। ਸ਼ਾਇਦ ਉਹੀ ਦੇਖ ਕੇ ਬੱਚੇ ਅੱਜ ਕੱਲ੍ਹ ਸਾਡੇ ਭੰਗੜੇ ਤੇ ਗਿੱਧੇ ਦੇ ਵਿੱਚ ਰੁਚੀ ਰੱਖਦੇ ਨੇ। ਹਾਂਜੀ ਪੁੱਤਰ ਜੀ, ਤੁਹਾਡਾ ਕੀ ਨਾਂ? ਸੀਰਤ। ਸੀਰਤ, ਬੜਾ ਪਿਆਰਾ ਨਾਂ ਸੀਰ। ਅੱਛਾ, ਤੂੰ ਮੇਰਾ ਦੱਸ ਪੁੱਤ, ਤੈਨੂੰ ਭੰਗੜੇ ਦਾ ਸ਼ੌਂਕ ਕਿਵੇਂ ਲੱਗ ਗਿਆ? ਮੇਰੀ ਅੱਛਾ, ਫਰੈਂਡਾਂ ਮੈਨੂੰ ਦੱਸ ਰਹੇ ਸੀ। ਪਹਿਲੇ ਤਾਂ ਮੈਂ ਸ਼ਾਈ ਸੀ, ਅੱਛਾ। ਬਟ ਫਿਰ ਮੇਰੇ ਫਰੈਂਡਾਂ ਮੈਨੂੰ ਸ਼ਾਈ ਨਹੀਂ ਹੋਈ, ਬਿਕਾਜ਼ ਟੀਚਰਾਂ ਉਹ ਆਪਾਂ ਨੂੰ ਸਿਖਾਉਂਦੇ ਹਨ, ਆਪਾਂ ਪਰਫਾਰਮ ਕਰਦੇ ਹਾਂ, ਫਿਰ ਸ਼ੌਂਕ ਹੁੰਦਾ ਜਦ। ਵਾਹ ਜੀ ਵਾਹ। ਸੀਰਤ, ਤੇਰੀ ਤਾਂ ਪੰਜਾਬੀ ਪੁੱਤਰਾ ਬਹੁਤ ਸੋਹਣੀ ਆ। ਦੱਸੋ, ਅਸੀਂ ਘਰ ਦੇ ਵਿੱਚ ਪੰਜਾਬੀ ਬੋਲਦੇ ਆ? ਜੀ। ਬਹੁਤ ਵਧੀਆ, ਬੜੀ ਖੁਸ਼ੀ ਹੋਈ। ਹਾਂ ਪੁੱਤਰ ਜੀ, ਆਪਣਾ ਨਾਮ? ਅਭਿਜੋਤ। ਅਭਿਜੋਤ। ਹਾਂ, ਤੇ ਅਭਿਜੋਤ, ਤੂੰ ਕਦੋਂ ਤੋਂ ਭੰਗੜਾ ਸਿੱਖਦਾ? ਮੈਂ ਪਹਿਲਾਂ ਵੀ ਕਰਦਾ ਸੀ 3-4 ਸਾਲ ਪਹਿਲਾਂ, ਅੱਛਾ। ਤੇ ਫਿਰ ਰੁਕ ਗਿਆ ਤੇ ਹੁਣ ਫਿਰ ਤੋਂ ਕਰਨ ਲੱਗ ਗਿਆ। ਅੱਛਾ, ਪਹਿਲੋਂ ਕਿਉਂ ਰੁਕਿਆ ਸੀ ਤੇ ਹੁਣ ਫੇਰ ਸ਼ੁਰੂ ਕਿਉਂ ਕੀਤਾ? ਰੁਕਿਆ ਇਸ ਲਈ ਸੀ ਕਿਉਂਕਿ ਫਿਰ ਕਰੋਨਾ ਆ ਗਿਆ ਸੀ, ਇਸ ਲਈ ਰੁਕਣਾ ਪਿਆ। ਉਹ ਕੋਵਿਡ ਹੋ ਗਈ ਸੀ ਉਦੋਂ, ਹਨਾ? ਹਾਂ। ਹਾਂਜੀ। ਤੇ ਹੁਣ ਫਿਰ ਤੂੰ ਭੰਗੜੇ ਦੀ ਟੀਮ ਦੇ ਵਿੱਚ ਪੱਕਾ ਹੋ ਗਿਆ ਆ ਜਾਂ ਹਜੇ ਸਿੱਖਦਾ ਹੀ ਆ, ਕਿ ਤੁਸੀਂ ਕਿਤੇ ਬਾਹਰ ਜਾ ਕੇ ਪਰਫਾਰਮ ਵੀ ਕੀਤਾ ਅੱਜ ਤੱਕ? ਨਹੀਂ। ਹਾਂਜੀ, ਕੀਤਾ ਪਰਫਾਰਮ। ਤੈਨੂੰ ਮੈਂ ਖੁਸ਼ੀ ਦੀ ਗੱਲ ਦੱਸਾਂ ਕਿ ਈਵਨ ਦੋ ਹੁਣ ਮੈਂ 60-65 ਸਾਲ ਦਾ ਹੋ ਗਿਆ, ਜਿਹੜਾ ਬ੍ਰਿਸਬਨ ਦਾ ਪਹਿਲਾ ਭੰਗੜਾ ਆਸਟ੍ਰੇਲੀਆ ਦਾ ਨਾ, ਉਹ ਮੈਂ ਹੀ ਬਣਾਇਆ ਸੀ, ਤੇ ਮੈਂ ਢੋਲੀ ਹੁੰਦਾ ਸੀ ਉਸ ਜ਼ਮਾਨੇ 'ਚ। 1988 ਦੀ ਆਪਾਂ ਗੱਲ ਕਰਦੇ ਹਾਂ। ਹਾਂਜੀ, ਤੇ ਫਿਰ ਤਾਂ ਤੁਹਾਨੂੰ ਵੀ ਅੱਜ ਪਰਫਾਰਮੈਂਸ ਕਰਨੀ ਨਹੀਂ, ਹੁਣ ਫਿਰ ਇਦਾਂ ਨਾ ਵੀ ਹੁਣ ਸਾਡੇ ਗੋਡੇ ਜਿਹੜੇ ਇਹਨਾਂ 'ਚ ਮੋਟਰਾਂ ਪੈਣ ਵਾਲੀਆਂ ਨਵੀਆਂ। ਠੀਕ ਹੈ। ਨਹੀਂ, ਬਹੁਤ ਥੈਂਕ ਯੂ ਜੀ। ਅਸੀਂ ਮਨਦੀਪ ਭਾਜੀ, ਰੁਪਿੰਦਰ ਭਾਜੀ ਦਾ ਬਹੁਤ ਥੈਂਕ ਯੂ ਕਰਦੇ ਹਾਂ। ਤੁਹਾਡਾ ਵੀ ਇੰਡੋਜ਼ ਟੀਵੀ ਵਾਲਿਆਂ ਦਾ ਬਹੁਤ ਥੈਂਕ ਯੂ ਜੀ। ਸਾਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਬੱਚਿਆਂ ਨੂੰ ਇੱਥੇ ਲੈ ਕੇ ਆਈਦਾ, ਬੱਚੇ ਦੇਖਦੇ ਨੇ ਭੰਗੜਾ ਤੇ ਚਲੋ ਇਹ ਸਿੱਖਦੇ ਨੇ, ਲਰਨ ਆਪਣੇ ਬੱਚੇ ਜੁੜਦੇ ਨੇ। ਹਾਂਜੀ, ਪੰਜਾਬੀ ਬੋਲਣ ਦੇ ਸਾਰੇ ਬੱਚੇ ਵੇਖੀਦਾ ਕਿ ਪੰਜਾਬੀ ਬੋਲਦੇ ਨੇ ਸਾਰੇ। ਹਾਂਜੀ, ਤੇ ਹਾਂਜੀ, ਵਧੀਆ ਲੱਗਦਾ ਕਿ ਇੱਥੇ ਟਾਈਮ ਵੀ ਜ਼ਰੂਰ ਕੱਢੀਦਾ ਬੱਚਿਆਂ ਨਾਲ ਆਉਣ ਦਾ, ਕਿ ਵੀ ਬੱਚਿਆਂ ਨੂੰ ਮਿਸ ਨਾ ਹੋਵੇ, ਹਰ ਸਟੈਪ ਸਿੱਖਣ ਬੱਚੇ ਇੱਥੇ ਆ ਕੇ। ਕਿਉਂ ਬੱਚਿਆਂ ਦੀ ਕਾਮਯਾਬੀ ਦੇ ਪਿੱਛੇ ਪੈਰੈਂਟਸ ਦਾ ਬਹੁਤ ਵੱਡਾ ਹੱਥ ਹੁੰਦਾ, ਕਿਉਂਕਿ ਜਦੋਂ ਬੱਚੇ ਚਾਹੇ ਉਹ ਸਪੋਰਟ ਖੇਡਦੇ ਆ, ਚਾਹੇ ਉਹ ਭੰਗੜਾ ਪਾਉਣ ਜਾਂਦੇ ਆ, ਜਾਂ ਕੋਈ ਹੋਰ ਕਲਚਰਲ ਆਈਟਮ ਕਰਦੇ ਆ, ਤਾਂ ਪੈਰੈਂਟਸ ਨੂੰ ਉਹਨਾਂ ਲਈ ਟਾਈਮ ਕੱਢਣਾ ਪੈਂਦਾ। ਇਹ ਬਹੁਤ ਜ਼ਰੂਰੀ ਆ। ਮੈਂ ਤੁਹਾਨੂੰ ਦੋਨਾਂ ਨੂੰ ਹੀ ਮੁਬਾਰਕਬਾਦ ਦਿੰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਦੇ ਹੋ ਅਤੇ ਭੰਗੜਾ ਸਿਖਾਉਂਦੇ ਹੋ। ਖੁਸ਼ ਰਹੋ, ਆਬਾਦ ਰਹੋ। ਧੰਨਵਾਦ। ਤੇ ਮੇਰੇ ਨਾਲ ਇਸ ਵੇਲੇ ਜੁੜੇ ਨੇ ਪ੍ਰੋਗਰਾਮ ਦੇ ਹੋਸਟ, ਤਾਂ ਚਲੋ ਆਪਾਂ ਤੁਹਾਡੀ ਮੁਲਾਕਾਤ ਕਰਵਾਉਂਦੇ ਆ ਅਮਨਦੀਪ ਕੌਰ ਜੀ ਹੋਰਾਂ ਦੇ ਨਾਲ। ਸਤਿ ਸ਼੍ਰੀ ਅਕਾਲ ਮਨਦੀਪ ਜੀ, ਤੁਹਾਡਾ ਇੰਡੋਜ਼ ਟੀਵੀ ਤੇ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਅੱਜ ਦੇ ਇਸ ਫੰਕਸ਼ਨ ਵਿੱਚ ਤੁਹਾਡਾ ਕੀ ਰੋਲ ਹੈ? ਅੱਜ ਦੇ ਇਸ ਫੰਕਸ਼ਨ ਦੇ ਵਿੱਚ ਮੈਂ ਹੋਸਟ ਕਰ ਰਹੀ ਹਾਂ ਫੰਕਸ਼ਨ, ਤੇ ਇਸ ਸੁਰਤਾਲ ਅਕੈਡਮੀ ਆਪਣਾ ਸਾਲਾਨਾ ਫੰਕਸ਼ਨ ਮਨਾ ਰਹੇ ਨੇ, ਤੇ ਸਪੋਰਟਿੰਗ ਦ ਕੋਚਸ ਐਂਡ ਦੀ ਅਕੈਡਮੀ, ਤੇ ਬਸ ਹੈਵਿੰਗ ਫਨ। ਤੇ ਤੁਸੀਂ ਮੈਨੂੰ ਪਹਿਲਾਂ ਦੱਸਿਆ ਵੀ ਸੀ ਕਿ ਤੁਸੀਂ ਇਸ ਅਕੈਡਮੀ ਦੇ ਸਟੂਡੈਂਟ ਵੀ ਹੋ। ਹਾਂਜੀ। ਤੇ ਕਦੋਂ ਤੋਂ ਸਟੂਡੈਂਟ ਹੋ ਤੁਸੀਂ ਇਸ? ਸਾਨੂੰ ਹੁਣ ਕੁਝ 7 ਕੁ ਮਹੀਨੇ ਹੋ ਗਏ ਨੇ ਐਜ਼ ਅ ਸਟੂਡੈਂਟ। ਇਹ ਜਿਹੜੀ ਸੁਰਤਾਲ ਅਕੈਡਮੀ ਦੀ ਐਡਲਟਸ ਟੀਮ ਹੈ, ਜਦੋਂ ਇਹਨਾਂ ਨੇ ਸ਼ੁਰੂ ਕੀਤੀ ਸੀ ਉਦੋਂ ਤੋਂ ਅਸੀਂ ਜੁੜੇ ਹੋਏ ਹਾਂ ਇਹਨਾਂ ਦੇ ਨਾਲ। ਕਦੀ ਤੁਸੀਂ ਇੰਡੀਆ ਵਿੱਚ ਭੰਗੜਾ ਜਾਂ ਗਿੱਧਾ ਵੀ ਪਾਇਆ ਜਾਂ ਇੱਥੇ ਆ ਕੇ ਸ਼ੌਂਕ ਉੱਠਿਆ? ਨਹੀਂ, ਇੰਡੀਆ ਦੇ ਵਿੱਚ ਤੇ ਜਿਹੜਾ ਵਿਆਹ ਸ਼ਾਦੀਆਂ ਤੇ ਪਾਲੀ ਦਾ ਉਹੀ ਪਾਇਆ ਸੀ। ਜਦੋਂ ਇੱਥੇ ਆ ਕੇ ਫਿਰ ਅਸੀਂ ਐਡ ਦੇਖੀ ਸੀ ਸੁਰਤਾਲ ਅਕੈਡਮੀ ਦੀ, ਤੇ ਉਦੋਂ ਲੱਗਿਆ ਕਿ ਚਲੋ ਪ੍ਰੋਫੈਸ਼ਨਲੀ ਵੀ ਸਿੱਖ ਲੈਣਾ ਚਾਹੀਦਾ, ਅਦਰਵਾਈਜ਼ ਤੇ ਨਹੀਂ, ਉਸ ਤੋਂ ਪਹਿਲਾਂ ਕਦੀ ਨਹੀਂ ਸੀ ਕੀਤਾ। ਕਦੀ ਕਾਲਜ ਵਿੱਚ ਜਾਂ ਸਕੂਲੇ ਆਪਣੇ ਇੰਡੀਆ ਕਦੀ ਨਹੀਂ ਸਟੇਜ ਤੇ ਹਿੱਸਾ ਲਿਆ? ਲਿਆ ਸੀ, ਉਦਾਂ ਦੇ ਲਿਆ ਸੀ, ਤੇ ਜੋ ਸਕੂਲ ਵਾਲੇ ਸਿਖਾ ਦਿੰਦੇ ਨੇ ਉਹੀ ਸਟੇਜ ਤੇ ਕਰ ਦਿੰਦਾ। ਪਰ ਐਕਚੁਅਲ ਭੰਗੜਾ ਜੇ ਮੈਂ ਕਹਾਂ ਜੋ ਮੈਂ ਸਿੱਖਿਆ ਉਹ ਸੁਰਤਾਲ ਤੋਂ ਸਿੱਖਿਆ ਹੈ। ਮੈਂ ਅੰਦਰ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਤੁਹਾਨੂੰ ਦੇਖਿਆ ਕਿ ਤੁਸੀਂ ਪ੍ਰੋਗਰਾਮ ਨੂੰ ਹੋਸਟ ਕਰ ਰਹੇ ਸੀ। ਹਾਂਜੀ, ਇਹ ਤੁਸੀਂ ਪਹਿਲਾਂ ਵੀ ਕਰਦੇ ਆਏ ਕਿ ਜੇ ਇੱਥੇ ਆ ਕੇ ਮੌਕਾ ਮਿਲਿਆ? ਨਹੀਂ, ਮੈਂ ਪਹਿਲਾਂ ਵੀ ਕੀਤਾ ਹੈ,
ਪਰ ਇੱਥੇ ਬ੍ਰਿਸਬਨ ਪਹਿਲਾਂ ਮੈਂ ਪਰਥ ਹੁੰਦੇ ਸੀ ਅਸੀਂ, ਤੇ ਉੱਥੇ ਇੱਕ ਦੋ ਵਾਰੀ ਕੀਤਾ ਸੀ ਫੰਕਸ਼ਨ, ਤੇ ਉੱਥੇ ਜਿਹੜਾ ਪਰਥ ਦੇ ਵਿੱਚ ਰੇਡੀਓ ਸਟੇਸ਼ਨ ਹੈ ਉੱਥੇ ਵੀ ਕੰਮ ਕੀਤਾ ਹੈ, ਤੇ ਇੱਥੇ ਆ ਕੇ ਬ੍ਰਿਸਬਨ ਆ ਕੇ ਸੁਰਤਾਲ ਨਾਲ ਪਹਿਲਾਂ ਵਾਰੀ ਮੌਕਾ ਮਿਲਿਆ ਜੀ। ਕੋਈ ਨਾ ਕੋਈ ਵਜ੍ਹਾ ਹੁੰਦੀ ਹੈ ਜਦੋਂ ਅਸੀਂ ਕੁਝ ਨਾ ਕੁਝ ਸਿੱਖਣਾ ਹੁੰਦਾ ਹੈ ਨਾ। ਤੇ ਹੁਣ ਭੰਗੜਾ ਤੁਸੀਂ ਸਿੱਖਿਆ, ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਿੱਖਣ ਲੱਗੇ ਹੋ ਥੋੜਾ ਜਿਹਾ ਪ੍ਰੋਫੈਸ਼ਨਲ ਤੌਰ ਦੇ ਉੱਤੇ, ਕਿਉਂ? ਆਈ ਥਿੰਕ ਸ਼ੌਕ ਪੈਦਾ ਹੋ ਜਾਂਦਾ ਹੈ। ਹੁਣ ਜਦੋਂ ਥੋੜਾ ਜਿਹਾ ਟਾਈਮ ਵੀ ਹੈ, ਤੇ ਵੈਨ ਆਈ ਸਟਾਰਟ ਥਿੰਕਿੰਗ ਕਿ ਕੀ ਕਰੀਏ ਫ੍ਰੀ ਟਾਈਮ ਦੇ ਨਾਲ, ਆਈ ਥਿੰਕ ਸੁਰਤਾਲ ਦੇ ਨਾਲ ਜਦੋਂ ਸਿੱਖਣਾ ਸ਼ੁਰੂ ਕੀਤਾ ਉਦੋਂ ਇਹ ਸੀ ਕਿ ਫਨ ਐਕਟੀਵਿਟੀ ਹੈ, ਥੋੜੀ ਜਿਹੀ ਫਿਟਨੈਸ ਵੀ ਹੋ ਜਾਏਗੀ। ਬਟ ਹੁਣ ਜਦੋਂ ਥੋੜਾ ਜਿਹਾ ਹੋਰ ਜੁੜੇ, ਹੋਰ ਸਿੱਖਿਆ, ਤੇ ਇੱਕ ਅਟੈਚਮੈਂਟ ਜੀ ਹੋ ਗਈ ਹੈ। ਜਦੋਂ ਸਾਡਾ ਜ਼ਮਾਨਾ ਹੁੰਦਾ ਸੀ ਨਾ, ਜੇ ਗੱਲ ਕਰੀ ਤਾਂ ਬਹੁਤ ਪੁਰਾਣੀ, ਤੁਹਾਡੇ ਜਨਮ ਤੋਂ ਪਹਿਲਾਂ ਦੀ ਗੱਲ ਹੋਣੀ ਆ, ਠੀਕ ਆ। ਉਦੋਂ ਭੰਗੜਾ ਫਿਲਮਾਂ ਵਿੱਚ ਕਦੀ ਦੇਖਿਆ ਸੀਗਾ ਕਿ ਨਾ ਤਾਂ ਘਰਾਂ ਦੇ ਵਿੱਚ ਬੱਚੇ, ਸਪੈਸ਼ਲੀ ਸਾਡੀਆਂ ਬੱਚੀਆਂ, ਕੋਈ ਭੰਗੜਾ ਨਹੀਂ ਸੀ ਪਾਉਂਦਾ। ਪਰ ਜੇ ਅੱਜ ਗੱਲ ਕਰੀਏ 40-50 ਸਾਲ ਬਾਅਦ, ਸਾਡੇ ਬਚਪਨ ਤੋਂ 40-50 ਸਾਲ ਬਾਅਦ ਦੀ ਗੱਲ ਕਰਦੇ ਆ, ਤੇ ਅੱਜ ਬੱਚਾ ਭੰਗੜਾ ਪਾਉਂਦਾ ਆ, ਸਾਡੀਆਂ ਬੱਚੀਆਂ ਵੀ ਪਾਉਂਦੀਆਂ, ਬੱਚੇ ਪੇਰੈਂਟਸ ਵੀ ਉਹਨਾਂ ਨੂੰ ਸਪੋਰਟ ਕਰਦੇ ਨੇ। ਤੁਹਾਡਾ ਕੀ ਖਿਆਲ ਦੇ ਪਿੱਛੇ, ਚੇਂਜ ਦੇ ਪਿੱਛੇ ਇਹ ਰੀਜ਼ਨ ਕੀ ਆ, ਵਜ੍ਹਾ ਕੀ ਆ ਇਹਦੀ? ਆਈ ਥਿੰਕ ਅਵੇਅਰਨੈਸ ਹੈ, ਨਾਲੇ ਹੁਣ ਜਿਵੇਂ ਪਹਿਲਾਂ ਈਜ਼ੀ ਸੀ ਸੱਭਿਆਚਾਰ ਨਾਲ ਕਨੈਕਟ ਕਰਨਾ, ਹੁਣ ਆਪਾਂ ਪੰਜਾਬ ਦੇ ਵਿੱਚ ਜਿਹੜੇ ਹੁਣ ਦੇ ਬੱਚੇ ਨੇ ਜਾਂ ਹੁਣ ਦੀ ਜਿਹੜੀ ਜਨਰੇਸ਼ਨ ਹੈ ਪੰਜਾਬ ਦੇ ਵਿੱਚ ਜ਼ਿਆਦਾਤਰ ਨਹੀਂ ਰਹਿੰਦੀ, ਤੇ ਪੇਰੈਂਟਸ ਚਾਹੁੰਦੇ ਨੇ ਕਿ ਉਹ ਕਿਤੇ ਨਾ ਕਿਤੇ ਕਨੈਕਟ ਕਰਨ ਆਪਣੇ ਸੱਭਿਆਚਾਰ ਨਾਲ। ਦੈਟ ਇਜ਼ ਵੇਅਰ ਸੁਰਤਾਲ ਅਕੈਡਮੀ ਵਰਗੇ ਜਿਹੜੇ ਵੀ ਅਕੈਡਮੀਜ਼ ਨੇ ਜਾਂ ਜਿਹੜੇ ਸਾਡੇ ਕੋਚਿਸ ਨੇ, ਉਹ ਅੱਗੇ ਆਉਂਦੇ ਨੇ, ਤੇ ਉਹ ਮਤਲਬ ਕੋਸ਼ਿਸ਼ ਕਰਦੇ ਨੇ ਕਿ ਹਾਊ ਵੀ ਕੈਨ ਮੇਕ ਥੀਸ ਕਿਡਸ ਕਨੈਕਟ, ਤਾਂ ਕਿ ਆਪਣਾ ਜਿਹੜਾ ਸੱਭਿਆਚਾਰ ਹੈ ਉਹ ਖਤਮ ਨਾ ਹੋਵੇ ਕਿਤੇ। ਹਾਂਜੀ ਦੋਸਤੋ, ਇਸ ਵੇਲੇ ਮੇਰੇ ਨਾਲ ਜਸਵੀਰ ਕੌਰ ਜੀ ਜੁੜੇ ਹੋਏ ਨੇ, ਜੋ ਕਿ ਕਿਸੇ ਮੌਕੇ ਆਪ ਵੀ ਭੰਗੜੇ ਤੇ ਗਿੱਧੇ ਦੇ ਨਾਲ ਜੁੜੇ ਹੋਏ ਸੀ ਪੰਜਾਬ ਦੇ ਵਿੱਚ। ਇੱਥੇ ਆਣ ਕੇ ਕੰਮਾਂ ਕਾਰਾਂ ਦੇ ਵਿੱਚ ਕਈ ਵਾਰ ਸਾਨੂੰ ਆਪਣੇ ਜਿਹੜੇ ਸ਼ੌਂਕ ਆ ਉਹਨਾਂ ਨੂੰ ਇੱਕ ਪਾਸੇ ਰੱਖਣਾ ਪੈਂਦਾ, ਪਰ ਇਹਨਾਂ ਦਾ ਸ਼ੌਂਕ ਇੰਨਾ ਕਿ ਇਹਨਾਂ ਨੇ ਜੋ ਆਪ ਨਹੀਂ ਕਰ ਸਕੇ, ਆਪਣੇ ਬੱਚੇ ਇਹਨਾਂ ਨੇ ਸੁਰਤਾਲ ਅਕਾਡਮੀ ਵਿੱਚ ਭੰਗੜਾ ਸਿੱਖਣ ਲਈ ਪਾਏ ਨੇ। ਚਲੋ ਪੁੱਛਦੇ ਨੇ ਉਹਨਾਂ ਦੀ ਵਜ੍ਹਾ, ਉਹਨਾਂ ਦਾ ਸ਼ੌਂਕ, ਇਹਦੇ ਬਾਰੇ ਗੱਲਬਾਤ ਕਰਦੇ ਆ। ਬਹੁਤ ਬਹੁਤ ਧੰਨਵਾਦ ਜਸਵੀਰ ਜੀ, ਇੰਡੋਸ ਟੀਵੀ ਤੇ। ਥੈਂਕ ਯੂ ਸੋ ਮਚ। ਹਾਂਜੀ, ਹੁਣ ਤੁਸੀਂ ਦੱਸਿਆ ਕਿ ਤੁਹਾਡੇ ਬੱਚੇ ਸੁਰਤਾਲ ਅਕੈਡਮੀ ਦੇ ਵਿੱਚ ਭੰਗੜਾ ਸਿੱਖਦੇ ਨੇ। ਪਹਿਲਾਂ ਤਾਂ ਇਹ ਦੱਸੋ ਕਿ ਉਹਨਾਂ ਦੀ ਉਮਰ ਕਿੰਨੀ ਹੈ ਤੇ ਕਿੰਨਾ ਚਿਰ ਹੋ ਗਿਆ ਉਹਨੂੰ ਭੰਗੜਾ ਸਿੱਖਦਿਆਂ ਨੂੰ? ਮੇਰੀ ਡਾਟਰ ਦੀ 7 year old ਹੈਗੀ ਆ, ਤੇ ਉਹਨੂੰ ਵੈਰੀ ਸਟਾਰਟਿੰਗ ਜਦੋਂ ਸਟਾਰਟ ਹੋਇਆ ਸੀ ਰੋਚਡੇਲ ਵਿੱਚ ਸੁਰਤਾਲ ਭੰਗੜਾ, ਤੇ ਮੈਂ ਵੈਸੇ ਹੀ ਫੇਸਬੁੱਕ ਤੇ ਸਕਰੋਲ ਕਰ ਰਹੀ ਸੀ, ਕਿਉਂਕਿ ਮੇਰੀ ਡਾਟਰ ਪਹਿਲਾਂ ਇੰਡੀਆ ਤੋਂ ਵੀ ਸਿੱਖਦੀ ਸੀ, ਤੇ ਫਿਰ ਮੈਂ ਲੱਭਣਾ ਸ਼ੁਰੂ ਕੀਤਾ ਕਿ ਇੱਥੇ ਕੌਣ ਸਿਖਾਉਂਦਾ ਨੇੜੇ ਤੇੜੇ, ਕਿਉਂਕਿ ਈਜ਼ੀ ਛੱਡਣਾ ਵੀ ਹੁੰਦਾ। ਤੇ ਕਿਤੇ ਵੀਰ ਜੀ ਨਾਲ ਚਾਂਚਕ ਗੱਲ ਹੋ ਗਈ, ਕਹਿੰਦੇ ਹਾਂਜੀ ਆਪਾਂ ਸ਼ੁਰੂ ਤੋਂ ਕਲਾਸਿਸ ਆ ਉਹ ਫ੍ਰੀ ਆਫ ਕੋਸਟ। ਅੱਛਾ, ਫ੍ਰੀ? ਬਿਲਕੁਲ, ਹਾਂਜੀ, ਸਟਾਰਟਿੰਗ ਕਲਾਸਿਸ ਆਪਣੀਆਂ ਫ੍ਰੀ ਆਫ ਕੋਸਟ ਸੀ, ਤੇ ਮੈਨੂੰ ਬੜਾ ਅੱਛਾ ਲੱਗਿਆ। ਜਦੋਂ ਪਹਿਲੇ ਦਿਨ ਗਈ, ਮੈਂ ਆਪਣੀ ਡਾਟਰ ਮੇਰੀ ਜਾਣਾ ਨਹੀਂ ਚਾਹੁੰਦੀ ਸੀ, ਕਿਉਂਕਿ ਉਹ ਪਹਿਲਾਂ ਇੰਡੀਆ ਸਿੱਖੀ ਹੋਈ ਸੀ, ਕਹਿੰਦੀ ਮੈਂ ਤਾਂ ਸਨੀ ਵੀਰੇ ਕੋਲੋਂ ਹੀ ਸਿੱਖਣਾ। ਮੈਂ ਕਿਹਾ ਤੂੰ ਇੱਥੇ ਸਟਾਰਟ ਕਰ। ਫਿਰ ਜਦੋਂ ਮੈਂ ਉਹਨੂੰ ਲੈ ਕੇ ਆਈ ਤਾਂ ਨੈਕਸਟ ਡੇ ਉਹਨੇ ਕਹਿਣਾ ਸ਼ੁਰੂ ਕਰਤਾ ਕਿ ਮੈਂ ਤਾਂ ਸੈਟਰਡੇ ਕਦੋਂ ਆਣਾ, ਤੇ ਹੁਣ ਮੈਂ ਜਾਣਾ। ਤਾਂ ਮੈਨੂੰ ਬੜਾ ਅੱਛਾ ਫੀਲ ਹੋਇਆ ਕਿ ਐਟਲੀਸਟ ਆਪਾਂ ਆਪਣੀਆਂ ਰੂਟਸ ਨਾਲ ਜੁੜੇ ਹੋਏ ਆ, ਆਪਣੀ ਆਇਡੈਂਟੀਟੀ ਆਪਾਂ ਮੇਨਟੇਨ ਕੀਤੀ ਹੋਈ ਹੈ, ਬੱਚਿਆਂ ਨੂੰ ਕਲਚਰ ਬਾਰੇ ਪਤਾ ਲੱਗੇਗਾ। ਹਾਂਜੀ ਦੋਸਤੋ, ਇਸ ਵੇਲੇ ਮੇਰੇ ਨਾਲ ਬਿਮਲ ਜੋਤ ਜੀ ਜੁੜੇ ਨੇ, ਜਿਨ੍ਹਾਂ ਦੀ ਆਪਣੀ ਬੇਟੀ ਸੁਰਤਾਲ ਅਕੈਡਮੀ ਤੇ ਭੰਗੜੇ ਦੀ ਟ੍ਰੇਨਿੰਗ ਲੈ ਰਹੀ ਆ। ਚਲੋ ਇਹਨਾਂ ਤੋਂ ਪੁੱਛਦੇ ਆ ਕਿ ਇਹਨਾਂ ਦਾ ਰੀਜ਼ਨ ਕੀ ਆ ਉਹ ਬੱਚੀ ਨੂੰ ਇੱਥੇ ਸੁਰਤਾਲ ਵਿੱਚ ਭੇਜਣ ਦਾ। ਹਾਂਜੀ, ਬਹੁਤ ਸਾਰੀਆਂ ਅਕੈਡਮੀਆਂ ਨੇ ਜੋ ਬ੍ਰਿਸਬਨ ਸ਼ਹਿਰ ਦੇ ਵਿੱਚ ਇਹ ਸੇਵਾ ਨਿਭਾ ਰਹੀਆਂ ਨੇ, ਤੇ ਤੁਹਾਡਾ ਸੁਰਤਾਲ ਨੂੰ ਚੁਣਨਾ ਕਿਵੇਂ ਹੋਇਆ? ਸਾਡੇ ਫਰੈਂਡ ਸੀਗੇ, ਉਹਨਾਂ ਨੇ ਜਿਵੇਂ ਸਾਨੂੰ ਪਹਿਲਾਂ ਰੈਫਰ ਕਰਿਆ, ਤੇ ਮੇਰੀ ਬੇਟੀ ਜਿਵੇਂ ਬਹੁਤ ਸ਼ਾਇ ਸੀ, ਵੈਸੇ ਉਹ ਕਰਦੀ ਹੈ ਜਿਵੇਂ ਬਾਲੀਵੁੱਡ ਡਾਂਸ ਕਰਦੀ ਰਹੀ ਹੈ ਸ਼ੁਰੂ ਤੋਂ, ਬਟ ਮੈਨੂੰ ਰੀਅਲੀ ਹੁੰਦਾ ਸੀਗਾ ਕਿ ਬਿਕੋਜ਼ ਮੈਂ ਆਪ ਵੀ ਗਿੱਧਾ ਜਾਂ ਭੰਗੜਾ ਆਪਾਂ ਸਕੂਲਾਂ 'ਚ ਪਾਇਆ, ਕਾਲਜਿਸ 'ਚ ਪਾਇਆ, ਤਾਂ ਮੈਨੂੰ ਹੁੰਦਾ ਸੀ ਕਿ ਵੀ ਪੰਜਾਬੀ ਵੀ ਕੁਝ ਕਰੇ, ਤੇ ਉਹ ਪੰਜਾਬੀ ਬੋਲਦੀ ਵੀ ਨਹੀਂ ਸੀਗੀ ਜ਼ਿਆਦਾ, ਤੇ ਮੈਂ ਕਾਫੀ ਟਾਈਮ ਤੋਂ ਸਰਚ ਕਰਦੀ ਸੀ। ਫਿਰ ਸਾਡੇ ਫਰੈਂਡਸ ਨੇ ਸਾਨੂੰ ਇੱਦਾਂ ਰੈਫਰ ਕਰਿਆ, ਫਿਰ ਮੈਂ ਉਹਨੂੰ ਜਿੱਦਾਂ ਫਸਟ 2 ਕਲਾਸਿਸ ਵਿੱਚ ਹੀ ਉਹਨੇ ਇੰਨਾ ਪਿਕਅਪ ਕੀਤਾ ਤੇ ਇੰਜੋਏ ਕਰਨਾ ਸ਼ੁਰੂ ਕਰਤਾ, ਔਰ ਸਭ ਤੋਂ ਵੱਡੀ ਗੱਲ ਉਹਨੇ ਜਿੱਦਾਂ ਪੰਜਾਬੀ ਬੋਲਣਾ ਸ਼ੁਰੂ ਕਰਤਾ। ਹੁਣ ਇਹੋ ਜਿਹਾ ਟਾਈਮ ਹੈ ਕਿ ਹੁਣ ਉਹ ਮੈਨੂੰ ਰਾਤੀ ਜਿੱਦਾਂ ਮੈਂ ਉਹਨਾਂ ਗੱਲ ਕਰ ਰਹੀ ਸੀ, ਕੁਝ ਉਸ ਬਾਰੇ ਪੁੱਛ ਰਹੀ ਸੀ, ਸੌਂਗਸ ਬਾਰੇ, ਜਿੱਦਾਂ ਉਹਦੇ ਪਹਿਲਾਂ ਇੰਗਲਿਸ਼ ਸੌਂਗਸ ਕੁਝ ਫੇਵਰੇਟ ਹੁੰਦੇ ਸੀ, ਐਂਡ ਮਤਲਬ ਉਹ ਮੈਨੂੰ ਕਹਿ ਰਹੀ ਸੀ ਹੁਣ ਕਿ ਮੰਮਾ ਮੈਨੂੰ ਨਾ ਇੰਗਲਿਸ਼ ਸੌਂਗ ਭੁੱਲ ਗਿਆ, ਕਿਉਂਕਿ ਮੈਨੂੰ ਹੁਣ ਪੰਜਾਬੀ ਸੌਂਗ ਸਮਝ ਆਣੇ ਸ਼ੁਰੂ ਹੋ ਗਏ। ਤੇ ਆਈ ਵਾਜ਼ ਲਾਈਕ ਸੋ ਹੈਪੀ, ਤੇ ਬਿਕੋਜ਼ ਜਦੋਂ ਹੁਣ ਉਹ ਇੰਡੀਆ ਵੀ ਗੱਲ ਕਰਦੀ ਹੈ, ਫੈਮਿਲੀ ਬੈਕ ਹੋਮ ਵੀ, ਜਿੱਦਾਂ ਉਹਦੇ ਦਾਦਕੇ ਨਾਨਕੇ, ਪਹਿਲਾਂ ਟਾਕ ਹੀ ਨਹੀਂ ਕਰਦੀ ਸੀ, ਥੋੜੀ ਜਿਹੀ ਗੱਲ ਕਰਕੇ, ਜਿਵੇਂ ਕਿਉਂਕਿ ਆਪਣੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ, ਉਹ ਪੰਜਾਬੀ 'ਚ ਗੱਲ ਕਰਨਾ ਚਾਹੁੰਦੇ ਆ ਤੇ ਉਹ ਇੰਗਲਿਸ਼ 'ਚ ਬੋਲਦੇ ਆ, ਤਾਂ ਜਿੱਦਾਂ ਗ੍ਰੈਂਡ ਪੇਰੈਂਟਸ ਹੁੰਦੇ ਉਹਨਾਂ ਲਈ ਥੋੜਾ ਜਿਹਾ ਹਾਰਡ ਹੋ ਜਾਂਦਾ, ਤੇ ਉਹਨਾਂ ਲਈ ਮੈਂ ਬਹੁਤ ਹੈਪੀ ਹਾਂ ਕਿ ਹੁਣ ਉਹਨਾਂ ਨਾਲ ਘੰਟਾ ਗੱਲ ਕਰਦੀ ਰਹਿੰਦੀ ਹੈ, ਵਿਚ ਇਜ਼ ਲਾਈਕ ਵੈਰੀ ਗੁੱਡ। ਔਰ ਆਈ ਥਿੰਕ ਆਫਟਰ ਕਮਿੰਗ ਟੂ ਸੁਰਤਾਲ ਭੰਗੜਾ ਅਕੈਡਮੀ, ਉਹਨੇ ਇਹ ਪੰਜਾਬੀ ਨਾਲ ਜਿਹੜਾ ਉਹਦਾ ਝੁਕਾਅ ਹੋਇਆ
that is like a blessing for us. ਆਪਣੇ ਪੰਜਾਬੀ ਚ ਕਹਿੰਦੇ ਹੁੰਦੇ ਕਿ ਨਹੀਂ, ਨਾਲੇ ਪੁੰਨ ਤੇ ਨਾਲੇ ਫਲੀਆਂ। ਸੋ ਨਾਲੇ ਤਾਂ ਇੱਕ ਐਕਟੀਵਿਟੀ ਮਿਲ ਗਈ, ਭੰਗੜਾ ਸਿੱਖਣ ਨੂੰ ਮਿਲ ਗਿਆ, ਕਲਚਰ ਦੇ ਨਾਲ ਜੁੜਨ ਦਾ ਮੌਕਾ ਮਿਲ ਗਿਆ, ਤੇ ਨਾਲ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਸਾਨੂੰ ਪੰਜਾਬੀਆਂ ਨੂੰ ਪੰਜਾਬੀ ਨਾਲ ਪਿਆਰ ਹੈ ਤੇ ਪੰਜਾਬੀ ਨਿਆਣੇ ਸਿੱਖ ਗਏ, ਜਿਹਦੇ ਨਾਲ ਉਹ ਆਪਣੇ ਨਾਨਾ ਨਾਨੀ ਦਾਦਾ ਦਾਦੀ ਉਹਨਾਂ ਦੇ ਨਾਲ ਜੁੜ ਸਕਣਗੇ ਨਾ, ਕਮਿਊਨੀਕੇਸ਼ਨ ਕਰ ਸਕਣਗੇ। ਇਹ ਬਹੁਤ ਚੰਗੀ ਗੱਲ ਆ। ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਭੰਗੜਾ ਪਾਇਆ ਜਾਂ ਸਟੇਜਾਂ ਤੇ ਪਰਫਾਰਮ ਕੀਤਾ ਕਿ ਜਾਂ ਤੁਸੀਂ ਆਪਣੇ ਬੱਚਿਆਂ ਰਾਹੀਂ ਆਪਣਾ ਸ਼ੌਂਕ ਪੂਰਾ ਕਰ ਰਹੇ ਹੋ? ਹਾਂਜੀ, ਮੈਂ ਕਾਲਜ ਲੈਵਲ ਤੱਕ ਕਰਦੀ ਰਹੀ, ਫਿਰ ਆਸਟ੍ਰੇਲੀਆ ਮੂਵ ਹੋ ਗਏ ਹੈ ਨਾ, ਫਿਰ ਇੱਥੇ ਤਾਂ ਕੁਝ ਇਹੋ ਜਿਹੀ ਓਪਰਚੁਨਿਟੀਜ਼ ਹੀ ਨਹੀਂ ਸੀ। ਹੁਣ ਵੀ ਦਿਲ ਕਰਦਾ, ਬਟ ਇਹ ਹੈ ਕਿ ਹੁਣ ਥੋੜਾ ਕੰਮਾਂ ਕਾਰਾਂ ਦੇ ਵਿੱਚ, ਬਟ ਆਈ ਥਾਟ ਕਿ ਫਿਊਚਰ ਵਿੱਚ ਮੇਬੀ ਆਈਲ ਜੁਆਇਨ them ਟੂ, ਹੈ ਨਾ, ਫॉर ਅਡਲਟ ਕਲਾਸਿਸ। ਬਟ ਹਾਂ, ਰੀਅਲੀ ਗੁੱਡ ਲੱਗਦਾ ਕਿ ਮਤਲਬ ਆਪਣੇ ਬੱਚੇ ਵੀ ਜਦੋਂ ਭੰਗੜਾ ਪਾਉਂਦੇ ਆ, ਸਪੈਸ਼ਲੀ ਜੋ ਪਰਫਾਰਮੈਂਸਿਸ ਕਰਦੇ ਆ ਡਰੈਸਿਸ ਪਾ ਕੇ, ਉਹ ਸਾਰਾ ਕੁਝ ਰਿਵਾਈਜ਼ ਹੋ ਜਾਂਦਾ ਹੈ ਮਾਈਂਡ ਵਿੱਚ ਨਾ, ਜਿਵੇਂ ਕਿ ਕਾਲਜ ਟਾਈਮ ਅਸੀਂ ਕਰਦੇ ਸੀ, ਉਹ ਸਾਰੀ ਮੈਮਰੀਜ਼ ਆਪਾਂ ਰੀਕਾਲ ਕਰਦੇ ਆ। ਅੱਛਾ ਲੱਗਦਾ, ਨਾਲੇ ਬੇਸਿਕਲੀ ਆਪਣੀ ਮੈਨੂੰ ਇਹ ਲੱਗਦਾ ਹੈ ਕਿ ਇਹੀ ਇੱਕ ਵੇ ਹੈ ਜਿਹਦੇ ਨਾਲ ਆਪਾਂ ਆਪਣੇ ਬੱਚਿਆਂ ਨੂੰ ਬਾਹਰ ਰਹਿੰਦੇ ਵੀ ਹੋਏ ਵੀ ਆਪਣੇ ਕਲਚਰ ਨਾਲ ਜੋੜ ਸਕਦੇ ਆ। ਬਿਲਕੁਲ, ਵਿਦਆਊਟ ਇਟਸ ਰੀਅਲੀ ਹਾਰਡ। ਬਹੁਤ ਬਹੁਤ ਧੰਨਵਾਦ ਬਿਮਲਜੋਤ ਜੀ। ਹਾਂਜੀ, ਹੁਣ ਸਾਡੇ ਨਾਲ ਮਨਪ੍ਰੀਤ ਸੰਧੂ ਜੀ ਜੁੜੇ ਨੇ, ਜਿਨ੍ਹਾਂ ਦੀਆਂ ਆਪਣੀਆਂ 2 ਬੇਟੀਆਂ ਸਰਤਾਲ ਅਕੈਡਮੀ ਦੇ ਵਿੱਚ ਭੰਗੜਾ ਸਿੱਖ ਰਹੀਆਂ ਨੇ। ਚਲੋ ਇਹਨਾਂ ਤੋਂ ਪੁੱਛਦੇ ਆ ਕਿ ਇਹਨਾਂ ਨੇ ਕਿਉਂ ਸੋਚਿਆ ਕਿ ਉਹਨਾਂ ਕੁੜੀਆਂ ਨੂੰ ਇਹਨਾਂ ਕਲਾਸਾਂ ਦੇ ਵਿੱਚ ਪਾਇਆ ਜਾਵੇ, ਜਦ ਕਿ ਹੋਰ ਸਪੋਰਟਸ ਵਗੈਰਾ ਵੀ ਹੁੰਦੇ ਨੇ। ਹਾਂਜੀ, ਤੁਹਾਡਾ ਟੀਵੀ ਉੱਤੇ ਬਹੁਤ ਬਹੁਤ ਮਨਪ੍ਰੀਤ ਜੀ ਮਨਪ੍ਰੀਤ ਜੀ, ਤੁਹਾਡਾ ਇੰਡੋਜ਼ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸੋ ਮਚ ਜੀ, ਥੈਂਕ ਯੂ। ਹੁਣ ਬਹੁਤ ਸਾਰੀਆਂ ਮੁਲਕਾਂ ਦੇ ਐਕਟੀਵਿਟੀ ਹੁੰਦੀਆਂ ਨੇ, ਚਾਹੇ ਉਹ ਭੰਗੜਾ ਹੋਵੇ, ਚਾਹੇ ਗਿੱਧਾ ਹੋਵੇ, ਚਾਹੇ ਸਪੋਰਟਸ ਹੋਵੇ, ਬੈਡਮਿੰਟਨ ਲੈ ਲਓ ਜਾਂ ਟੈਨਿਸ ਲੈ ਲਓ, ਸੌਕਰ ਲੈ ਲਓ। ਤੁਸੀਂ ਆਪਣੀ ਬੱਚੀਆਂ ਵਾਸਤੇ ਭੰਗੜਾ ਹੀ ਖਾਸ ਕਿਉਂ ਚੁਣਿਆ? ਐਕਚੁਅਲੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਮੇਰੇ ਬੱਚੇ ਹੋਰ ਵੀ ਕਲਾਸਾਂ 'ਚ ਜਾਂਦੇ ਆ, ਜਿੱਦਾਂ ਸੋਕਰ ਵੀ ਜਾਂਦੀਆਂ ਤੇ ਉਹਨਾਂ ਦੀ ਸਵਿਮਿੰਗ ਵੀ ਆ, ਆਰਟ ਕਲਾਸਿਸ ਵੀ ਆ। ਜਿੱਦਾਂ ਭੰਗੜੇ ਵਾਲਾ ਕੀੜਾ ਹੁੰਦਾ ਨਾ ਮਾਂ ਪਿਓ 'ਚ ਹੁੰਦਾ, ਜਿੱਦਾਂ ਇਹਦੇ ਪਾਪਾ ਭੰਗੜਾ ਪਾਉਂਦੇ ਰਹੇ ਆ, ਮੈਂ ਗਿੱਧਾ ਪਾਉਂਦੀ ਰਹੀ ਆ, ਫਿਰ ਆਪਣੇ ਬੱਚਿਆਂ 'ਚ ਅਸੀਂ ਉਹ ਸਾਰੀਆਂ ਚੀਜ਼ਾਂ ਦੇਖਣਾ ਚਾਹੁੰਦੇ ਆ ਜਿਨ੍ਹਾਂ ਦੇ ਗੋਨ ਥਰੂ ਅਸੀਂ ਹੋਏ ਆ। ਸੋ ਦੈਟਸ ਵਾਈ ਵੀ ਸਾਨੂੰ ਫਿਰ ਮੈਨੂੰ ਸੀਗਾ ਵੀ ਮੇਰੇ ਬੱਚੇ ਪ੍ਰੋਫੈਸ਼ਨਲੀ ਕਿਤੋਂ ਸਿੱਖਣ, ਉਂਝ ਤੇ ਜਿੱਦਾਂ ਪਾਰਟੀਜ਼ ਵਗੈਰਾ 'ਚ ਪਾਉਂਦੇ ਸੀਗੇ, ਤੇ ਮੈਨੂੰ ਸੀ ਵੀ ਦੈਟਸ ਵਾਈ ਵੀ ਅਸੀਂ ਇੱਥੇ ਆਣ ਕੇ ਇਹਨਾਂ ਨੂੰ ਮੈਂ ਕਿਹਾ ਵੀ ਪ੍ਰੋਫੈਸ਼ਨਲੀ ਵੀ ਬੱਚਿਆਂ ਨੂੰ ਪਤਾ ਲੱਗੇ ਭੰਗੜਾ ਕੀ ਆ, ਸਟੈਪਸ ਕੀ ਆ, ਇੱਕ ਉਹਨਾਂ 'ਚ ਜਿੱਦਾਂ ਹੁੰਦਾ ਨਾ ਮਤਲਬ ਸਟ੍ਰਿਕਟਨੈਸ ਆਵੇ, ਉਹ ਇਸ ਕਰਕੇ ਉਹਨਾਂ ਨੂੰ ਇੱਥੇ ਜੁਆਇਨ ਕਰਵਾਇਆ। ਇਹ ਕਿੰਨੇ ਚਿਰ ਤੋਂ ਭੰਗੜਾ ਸਿੱਖ ਰਹੀਆਂ ਨੇ? ਅਪਰੋਕਸੀਮੇਟਲੀ ਮੇਰੇ ਖਿਆਲ 8-9 ਮਹੀਨਿਆਂ ਤੋਂ। ਹਾਂਜੀ ਹਾਂਜੀ। ਤੁਸੀਂ ਆਪ ਹੀ ਸਕੂਲ ਤੇ ਕਾਲਜ ਦੇ ਵਿੱਚ ਭੰਗੜਾ ਪਾਉਂਦੇ ਰਹੇ ਹੋ? ਗਿੱਧਾ ਪਾਉਂਦੀ ਸੀ ਮੈਂ, ਗਿੱਧਾ। ਹਾਂਜੀ, ਮੇਰੇ ਹਸਬੰਡ ਭੰਗੜਾ ਜਿੱਦਾਂ ਕਰਦੇ ਰਹੇ ਕਾਲਜ ਟਾਈਮ ਵੀ ਹੈ। ਹਾਂਜੀ। ਤੇ ਤੁਸੀਂ ਆਪਣੇ ਬੱਚਿਆਂ ਨੂੰ ਅੱਜ ਤੋਂ 5 ਸਾਲ ਬਾਅਦ ਕੀ ਦੇਖਦੇ ਹੋ, ਕਿੱਥੇ ਦੇਖਦੇ ਹੋ? ਐਕਚੁਅਲੀ ਹਰ ਮਾਪਿਓ ਚਾਹੁੰਦਾ ਕਿ ਉਹਨਾਂ ਦੇ ਬੱਚੇ ਹਰ ਲੈਵਲ, ਹਰ ਫੀਲਡ 'ਚ ਤਰੱਕੀ ਕਰਨ, ਹਨਾ। ਮੈਂ ਚਾਹੁੰਦੀ ਹਾਂ ਐਕੈਡਮਿਕਲੀ ਵੀ ਅੱਗੇ ਇੰਪਰੂਵ ਹੋਣ। ਹੁਣ ਜਿੱਦਾਂ ਭੰਗੜਾ ਬਹੁਤ ਸੋਹਣਾ ਕਰਨ ਲੱਗ ਗਈਆਂ ਨੇ ਤੇ ਸਾਰੇ ਪ੍ਰਾਊਡ ਫੀਲ ਕਰਦੇ ਆ। ਜਿੱਦਾਂ ਮੇਰੇ ਹਸਬੰਡ ਆਪਣੇ ਕੋਚਿਸ ਨੂੰ ਇਹਨਾਂ ਦੀ ਵੀਡੀਓਜ਼ ਭੇਜਦੇ, ਉਹ ਕਹਿੰਦੇ ਵੀ ਜਸਟ ਮੈਂ ਤੇਰਾ ਰੂਪ ਦੇਖਦਾ ਤੇਰੀ ਬੇਟੀ ਦੇ ਵਿੱਚ, ਹਨਾ। ਆਉਣ ਵਾਲੇ ਸਾਲਾਂ 'ਚ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਚਾਹੁੰਦੇ ਆ ਤਰੱਕੀਆਂ ਕਰਨ, ਸਾਰਿਆਂ ਦੇ ਬੱਚੇ ਬਹੁਤ ਤਰੱਕੀਆਂ ਕਰਨ। ਪੜ੍ਹਾਈ ਦੇ ਨਾਲ ਨਾਲ, ਕੰਮ ਕਰਦੇ ਨਾਲ ਨਾਲ ਆਪਣੀ ਜਿਹੜੀ ਬੋਲੀ, ਆਪਣਾ ਸੱਭਿਆਚਾਰ, ਆਪਣੇ ਕਲਚਰ ਦੇ ਨਾਲ ਵੀ ਜੁੜੇ ਰਹਿਣ। ਹਾਂਜੀ ਬਿਲਕੁਲ। ਮੇਰੀ ਵੱਡੀ ਬੇਟੀ ਤੁਸੀਂ ਇਮੇਜਿਨ ਨਹੀਂ ਕਰੋਗੇ, ਉਹ ਪੰਜਾਬੀ ਇੰਨੀ ਕਈ ਵਾਰੀ ਟਿਪੀਕਲ ਬੋਲਦੀ ਆ ਨਾ, ਸਾਨੂੰ ਵੀ ਸੋਚਾ ਪੈ ਜਾਂਦੀ ਆ, ਕਿਉਂਕਿ ਹੁਣ ਆਪਾਂ ਵੀ ਇੰਨੀ ਯੂਜ਼ ਟੂ ਨਹੀਂ, ਕਈ ਵਰਡ ਸਕਿਪ ਹੋ ਜਾਂਦੇ ਆ। ਜਿੱਦਾਂ ਆਪਾਂ ਕਵਰ ਕਹਿਣਾ, ਉਹਨੇ ਢੱਕਣ ਕਹਿਣਾ। ਫਿਰ ਮੇਰੀ ਛੋਟੀ ਬੇਟੀ ਆ, ਉਹ ਤੋਂ ਲਰਨ ਕਰਦੀ ਆ। ਹੁਣ ਉਹਨਾਂ ਦਾ ਇਸ ਅਕੈਡਮੀ 'ਚ ਆ ਕੇ ਇੱਕ ਉਹੀ ਉਹਨਾਂ ਨੇ ਵੀ, ਬਿਮਲ ਨੇ ਵੀ ਕਿਹਾ, ਪੰਜਾਬੀ ਸੌਂਗਸ ਦੇ ਨਾਲ ਬਹੁਤ ਅਟੈਚਮੈਂਟ ਹੋ ਗਈ ਆ। ਪਹਿਲਾਂ ਨਹੀਂ ਸੀ ਬੱਚੇ ਸੁਣਦੇ ਹੁੰਦੇ, ਪਹਿਲਾਂ ਬੱਚੇ ਪ੍ਰੈਫਰ ਕਰਦੇ ਹੁੰਦੇ ਸੀ ਵੀ ਇੰਗਲਿਸ਼ ਚੈਨਲ ਦੇਖੇ, ਇੰਗਲਿਸ਼ ਸੌਂਗ ਸੁਣੀਏ। ਪੰਜਾਬੀ ਬੀਟ ਸਮਝ ਆਉਂਦੀ ਸੀ, ਵਰਡਿੰਗ ਨਹੀਂ ਸੀ ਸਮਝ। ਹੁਣ ਉਹਨਾਂ ਨੂੰ ਵਰਡ ਟੂ ਵਰਡ ਗਾਣਾ ਆਉਂਦਾ ਵਾ। ਤੁਹਾਡੇ ਕਹਿਣ ਦੇ ਮੁਤਾਬਕ ਬੋਲੀ ਦੇ ਨਾਲ ਨਾਲ ਉਹਨਾਂ 'ਚ ਕੌਨਫੀਡੈਂਸ ਵੀ ਆਇਆ। ਬਿਲਕੁਲ, ਡੈਫੀਨੇਟਲੀ। ਕਮਿਊਨੀਕੇਸ਼ਨ ਵੀ ਉਹਨਾਂ ਦੀ ਸਟਰੋਂਗ ਹੋ ਗਈ ਹੈ ਨਾ। ਸੋ ਤੁਹਾਡੇ ਕਹਿਣ ਦੇ ਮੁਤਾਬਕ ਸਾਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ, ਚਾਹੇ ਭੰਗੜਾ ਹੋਵੇ, ਚਾਹੇ ਗਿੱਧਾ ਹੋਵੇ, ਚਾਹੇ ਕੋਈ ਵੀ ਕਲਚਰ ਆਈਟਮ ਜਾਂ ਕੋਈ ਆਰਟ ਦੂਜਾ ਆਪਣਾ ਸਬਜੈਕਟ ਹੋਵੇ, ਉਹਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਪਾਉਣਾ ਚਾਹੀਦਾ। ਦੇਖੋ ਜੀ, ਇਹ ਆਪਣਾ ਸਾਡੇ ਮਾਂ-ਬਾਪ ਨੇ ਵੀ ਕੀਤਾ, ਹੁਣ ਸਾਡਾ ਫਰਜ਼ ਆ ਅਸੀਂ ਆਪਣੇ ਬੱਚਿਆਂ ਨੂੰ ਹਰ ਫੀਲਡ 'ਚ ਪੁਸ਼ ਕਰ ਰਹੇ ਹਾਂ। ਆਉਣ ਵਾਲੇ ਟਾਈਮ 'ਚ ਦੇ ਵਿਲ ਡਿਸਾਈਡ ਵਾਟ ਦੇ ਵਾਂਟ ਟੂ ਡੂ। ਐਜ਼ ਅ ਪੇਰੈਂਟ ਹੁਣ ਸਾਡੀ ਜਿੱਦਾਂ ਜੌਬ ਹੈ ਕਿ ਅਸੀਂ ਉਹਨਾਂ ਨੂੰ ਹੁਣ ਹਰੇਕ ਮਾਂ-ਬਾਪ ਵਾਸਤੇ ਔਖਾ ਵਾ ਵੀ ਵੀਕ ਦੀ ਉਹਨਾਂ ਨੂੰ 5-5 6-6 ਕਲਾਸਾਂ 'ਚ ਲੈ ਕੇ ਜਾਣਾ, ਕਿਉਂਕਿ ਟਾਈਮ ਡਿਵੋਟ ਕਰਨਾ ਪੈਂਦਾ। ਅਸੀਂ ਵੀ ਜੌਬਾਂ ਵਾਲੇ ਆ, ਬਟ ਫਿਰ ਵੀ ਅਸੀਂ ਟਾਈਮ ਡਿਵੋਟ ਕਰ ਰਹੇ ਹਾਂ ਕਿਉਂਕਿ ਇਹ ਸਾਡੀ ਇਨਵੈਸਟਮੈਂਟ ਆ, ਇਹ ਸਾਨੂੰ ਲੇਟਰ ਔਨ ਪੇ ਹੋਣੀ ਆ। ਦੈਟਸ ਵਾਈ। ਹਾਂਜੀ, ਇਹ ਸਾਡੇ ਆਪਣੇ ਸ਼ੌਂਕ ਹੁੰਦੇ ਨੇ ਜੋ ਅਸੀਂ ਆਪਣੇ ਬੱਚਿਆਂ ਰਾਹੀਂ ਪੂਰੇ ਕਰਨਾ ਚਾਹੁੰਦੇ ਹੁੰਦੇ ਹਾਂ, ਹੈ ਕਿ ਨਹੀਂ? ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।